ਹਾਂਜੀ, ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਅੱਛਾ, ਮੈਨੂੰ ਸਭ ਤੋਂ ਪਹਿਲਾਂ ਤੁਸੀਂ ਇਹ ਦੱਸੋ ਕਿ ਤੁਹਾਡਾ ਨਾਮ ਕੀ ਹੈ ਤੇ ਤੁਸੀਂ ਕਿਹੜੀ ਜਗ੍ਹਾ ਤੋਂ ਆਏ? ਮੇਰਾ ਨਾਮ ਰਣਜੀਤ ਸਿੰਘ, ਪਿੰਡ ਬਾਂਦਰ, ਜ਼ਿਲ੍ਹਾ ਮੋਗਾ। ਅਸੀਂ ਸਰਬੱਤ ਖਾਲਸਾ ਜਥੇਬੰਦੀਆਂ, ਸਿੰਘ ਸਾਹਿਬਾਨ ਅਤੇ ਜੋ ਸਾਡੀਆਂ ਪੰਥਕ ਜਥੇਬੰਦੀਆਂ ਉਹਨਾਂ ਨਾਲ ਅਸੀਂ ਚੱਲਦੇ ਹਾਂ। ਤੇ ਅੱਜ ਅਸੀਂ ਇੱਥੇ ਨਨਕਾਣਾ ਸਾਹਿਬ ਪਾਕਿਸਤਾਨ ਦੀ ਧਰਤੀ ਤੇ ਜਥੇ ਦੇ ਵਿੱਚ ਦਰਸ਼ਨ ਕਰਨ ਵਾਸਤੇ ਆਏ ਹਾਂ। ਅੱਛਾ, ਸਭ ਤੋਂ ਪਹਿਲੇ ਤੁਹਾਨੂੰ ਬਹੁਤ ਜ਼ਿਆਦਾ ਧੰਨਵਾਦ। ਇੱਕ ਤੇ ਗੁਰਪੁਰਬ ਤੇ ਦੂਸਰੀ ਖੁਸ਼ੀ ਜਿਹੜੀ ਹੈਗੀ ਆ ਉਹ ਕਿਸਾਨ ਏਕਤਾ ਦੀ ਕਾਮਯਾਬੀ ਵੀ ਹੋਈ ਹੈਗੀ ਕਿ ਮੋਦੀ ਨੇ ਉਹ ਜਿੰਨੀਆਂ ਵੀ ਤਿੰਨ ਜਿਹੜੀਆਂ ਪਾਬੰਦੀਆਂ ਹੈਗੀਆਂ ਸੀ ਉਹ ਸਾਰੀਆਂ ਵਾਪਸ ਲੈ ਲਿੱਤੀਆਂ ਗਈਆਂ। ਤੇ ਇੱਕ ਬੜੀ ਲੰਬੀ ਇੱਕ ਤੁਹਾਡੀ ਸਟਰਗਲ ਹੈਗੀ ਸੀ, ਤੁਹਾਡੀ ਇੱਕ ਬੜੀ ਲੰਬੀ ਇੱਕ ਮੈਂ ਸਮਝਾਂਗਾ ਕਿ ਇੱਕ ਤੋਂ ਮੁਫੱਕਰਾਨਾ ਸੋਚ ਸੀ। ਉਹ ਸੋਚ ਇੱਕ ਬਹੁਤ ਵੱਡੀ ਸੀ ਤੁਹਾਡੇ ਪਿੱਛੇ ਜਿਹੜੀ ਲੈ ਕੇ ਤੁਸੀਂ ਡਟੇ ਰਹੇ ਤੇ ਅਸੀਂ ਬਹੁਤ ਜ਼ਿਆਦਾ ਇhtਜਾਜ ਕੀਤਾ ਤੇ ਆਪਣਾ ਹੱਕ ਤੁਸੀਂ ਲੈ ਕੇ ਹਟੇ। ਇੱਕ ਤੇ ਉਹਦੀ ਮੁਬਾਰਕਬਾਦ, ਦੂਸਰੀ ਤੁਹਾਨੂੰ ਗੁਰਪੁਰਬ ਦੀ ਮੁਬਾਰਕਬਾਦ। ਗੁਰੂ ਨਾਨਕ ਪਾਤਸ਼ਾਹ ਨੇ ਇਹ ਲੜਾਈ ਹੈ ਜਿਹੜੀ ਇਹਦਾ ਪਹਿਲਾਂ ਹੀ ਮੁੱਢ ਬੰਨ੍ਹਤਾ ਸੀ ਜਦੋਂ ਬਾਬਰ ਜ਼ਬਰ ਕਰਦਾ ਸੀ। ਇਸੇ ਤਰ੍ਹਾਂ ਹੁਣ ਦਾ ਹੁਕਮਰਾਨ ਆ ਜਿਹੜਾ ਮੋਦੀ, ਉਹ ਜ਼ਬਰ ਕਰ ਰਿਹਾ ਹੈ, ਘੱਟ ਗਿਣਤੀਆਂ ਨੂੰ ਕੁਚਲ ਰਿਹਾ ਹੈ। ਤੇ ਉਹਨੇ 3 ਕਾਲੇ ਕਾਨੂੰਨ ਬਣਾਏ ਸੀ ਤੇ ਕਿਸਾਨ ਨੇ ਨਹੀਂ ਮੰਗੇ ਸੀ। ਕਿਸਾਨ ਨੇ ਤਾਂ ਅੰਨ ਪੈਦਾ ਕੀਤਾ, ਉਹ ਹਰੇਕ ਨੂੰ ਅੰਨ ਆ ਜਿਹੜਾ ਉਹ ਲੋੜੀਂਦਾ, ਰੋਟੀ ਹਰੇਕ ਹਰੇਕ ਖਾ ਕੇ ਪੈਂਦਾ ਹੈ। ਤੇ ਉਹਨੇ ਜ਼ਬਰਦਸਤੀ ਉਹ ਕੀਤੇ ਸੀ। ਸਾਡਾ ਸੰਘਰਸ਼ ਚੱਲ ਰਿਹਾ ਸੀ, ਅਸੀਂ ਉਹ ਸਾਰੀ ਲੜਾਈ ਕਿਸਾਨ ਯੂਨੀਅਨ ਅੰਮ੍ਰਿਤਸਰ ਨੇ, ਜਸਕਰਨ ਸਿੰਘ ਜੀ ਕਾਹਨ ਸਿੰਘ ਵਾਲਾ, ਅਤੇ ਅਸੀਂ ਉੱਥੇ ਸਿੰਘੂ ਬਾਰਡਰ ਤੇ ਲਗਾਤਾਰ ਲੜ ਰਹੇ ਹਾਂ। ਤੇ ਉਹਦਾ ਮੋਦੀ ਨੇ ਜੋ ਅੱਜ ਭਾਸ਼ਣ ਦਿੱਤਾ ਹੈ, ਪਰ ਚੰਗੀ ਗੱਲ ਹੈ, ਪਰ ਉਹ ਜਿੰਨਾ ਚਿਰ ਲਿਖਤੀ ਰੂਪ ਦੇ ਵਿੱਚ ਸਾਹਮਣੇ ਨਹੀਂ ਆਉਂਦਾ ਉਹਨਾਂ ਚਿਰ ਅਸੀਂ ਨਹੀਂ ਮੰਨਦੇ, ਕਿਉਂਕਿ ਸਾਡੇ ਨਾਲ ਵਾਅਦਾ ਖਿਲਾਫੀ ਬੜੇਆਰ ਹੋਈ ਹੈ। ਲੀਡਰ ਬੜਾ ਕੁਝ ਕਹਿੰਦੇ ਹੈ, ਪਰ ਅਸੀਂ ਉਹਨਾਂ ਚਿਰ ਜਿੰਨਾ ਚਿਰ ਇਹ ਲਿਖਤੀ ਰੂਪ ਦੇ ਵਿੱਚ ਸਾਰਾ ਸਾਹਮਣੇ ਨਹੀਂ ਆਉਂਦਾ, ਮਤੇ ਉਸ ਤਰ੍ਹਾਂ ਜਿਵੇਂ ਪਾਏ ਸੀ ਉਵੇਂ ਵਾਪਸ ਨਹੀਂ ਹੁੰਦੇ ਪਾਰਲੀਮੈਂਟ ਦੇ ਵਿੱਚ, ਉਦੋਂ ਅਸੀਂ ਮੰਨਾਂਗੇ। ਤੇ ਚੰਗੀ ਗੱਲ ਹੈ ਜੇ ਉਹਨੇ ਐਸਾ ਫੈਸਲਾ ਲੈਣ ਦੀ ਜੁਰਤ ਕੀਤੀ ਹੈ, ਇਹਨੂੰ ਅਸੀਂ ਸ਼ਲਾਘਾ ਕਰਦੇ ਹਾਂ। ਅਸੀਂ ਇਸ ਧਰਤੀ ਦੇ ਉੱਤੇ ਦਰਸ਼ਨ ਕਰਨ ਵਾਸਤੇ ਆਏ ਹਾਂ, ਨਤਮਸਤਕ ਹੋਣ ਵਾਸਤੇ, ਜਿੱਥੇ ਸਾਨੂੰ ਬੜੀ ਤਾਂਘ ਸੀ, ਬੜੀਆਂ ਅਸੀਂ ਅਰਦਾਸਾਂ ਬੇਨਤੀਆਂ ਕਰਦੇ ਸੀ ਗੁਰੂ ਦੇ ਚਰਨਾਂ ਦੇ ਵਿੱਚ ਵੀ ਸਾਨੂੰ ਜਿਹੜੇ ਦਰਸ਼ਨ ਦਿਦਾਰੇ ਆ ਉਹ ਹੋਣ, ਕਿਉਂਕਿ ਸਾਡਾ ਚੜ੍ਹਦਾ ਪੰਜਾਬ ਆ ਤੇ ਲਹਿੰਦਾ ਪੰਜਾਬ ਆ, ਉਧਰ ਵੀ ਸਾਡੇ ਇੱਧਰ ਵੀ ਸਾਡੇ, ਸਾਡਾ ਕੋਈ ਫਰਕ ਨਹੀਂ। ਕਿਉਂਕਿ ਅਸੀਂ ਤਾਂ ਸਰਕਾਰਾਂ ਨੂੰ ਵੀ ਬੇਨਤੀ ਕਰਦੇ ਹਾਂ, ਅਪੀਲ ਕਰਦੇ ਹਾਂ ਵੀ ਸ਼ਾਂਤੀ ਤੇ ਵਪਾਰ ਵੀ ਚਲਾਉਣ, ਤੇ ਮਤਲਬ ਲਾਂਘਾ ਵੀ ਜਿਹੜਾ ਉਹ ਕਰਤਾਰਪੁਰ ਦਾ ਵੀ ਖੁੱਲ੍ਹਿਆ, ਹੋਰ ਵੀ ਮਤਲਬ ਨੇੜਤਾ ਵਧੇ। ਤੁਸੀਂ ਸ਼ਾਂਤੀ ਦੀ ਗੱਲ ਕਰ ਰਹੇ ਹੋ, ਅਮਨ ਦੀ ਗੱਲ ਕਰ ਰਹੇ ਹੋ, ਪੀਸ ਦੀ ਗੱਲ ਕਰ ਰਹੇ ਹੋ, ਤੇ ਜਿਹੜੇ ਦੋ ਵੱਡੀ ਮੁਖਾਲਫ ਕੂਵਤਾਂ ਹੈਗੀਆਂ ਸੀ, ਸ਼ਮਾਲੀ ਕੋਰੀਆ, ਜਨੂਬੀ ਕੋਰੀਆ, ਉਹਨਾਂ ਨੇ ਵੀ ਕਿਹਾ ਯਾਰ ਕੀ ਕਰਨਾ ਇਸ ਜੰਗ ਤੋਂ, ਕੀ ਕਰਨਾ ਇਸ ਨਫ਼ਰਤ ਤੋਂ, ਅਸੀਂ ਆਪਣੀ ਆਵਾਮ ਵਾਸਤੇ ਡਿਵੈਲਪਮੈਂਟ ਕਰੀਏ, ਆਪਣੀ ਆਵਾਮ ਵਾਸਤੇ ਜਿਹੜਾ ਹੈਗਾ ਕੰਮ ਕਰੀਏ। ਤੁਸੀਂ ਕੀ ਸਮਝਦੇ ਹੈਗੇ ਹੋ ਕਿਉਂਕਿ ਇਹ ਲਾਂਘਾ ਜਿਹੜਾ ਹੈਗਾ ਸਾਡੇ ਲੋਕਾਂ ਵਾਸਤੇ, ਲਹਿੰਦੇ ਪੰਜਾਬ ਦੇ ਲੋਕਾਂ ਵਾਸਤੇ ਖੁੱਲ੍ਹਣਾ ਚਾਹੀਦਾ ਕਿ ਅਸੀਂ ਵੀ ਉੱਥੇ ਜਾਈਏ, ਸਾਡੇ ਵੀ ਉੱਥੇ ਬਹੁਤ ਸਾਰੇ ਦਰਬਾਰ ਹੈਗੇ ਨੇ ਜਿਹਨਾਂ ਅਸੀਂ ਵੀ ਦਰਸ਼ਨ ਕਰੀਏ। ਤੁਸੀਂ ਕੀ ਕਹਿੰਦੇ ਹੋ ਇਹਦੇ ਬਾਰੇ? ਅਸੀਂ ਉੱਧਰਲੀ ਸਰਕਾਰ ਨੂੰ ਵੀ ਕਹਿੰਦੇ ਹਾਂ ਵੀ ਜਿਵੇਂ ਦੂਸਰੇ ਮੁਲਕਾਂ ਦੇ ਵਿੱਚ ਕੈਨੇਡਾ, ਅਮਰੀਕਾ, ਸਾਰੇ ਵਰਗ ਲੋਕ ਜਾਂਦੇ ਆ, ਤੇ ਇਸ ਤਰ੍ਹਾਂ ਭਾਰਤ ਦੇ ਵਿੱਚ ਵੀ ਹਰੇਕ ਨੂੰ ਜਿਹੜਾ ਵੀਜ਼ਾ ਉਹ ਭਾਵੇਂ ਪੜਤਾਲ ਕਰਕੇ ਤੇ ਉਹਨਾਂ ਦੇ ਜਿਹੜੇ ਵਾਰਸ ਹੈ ਉੱਥੇ ਜਿਹੜਾ ਉਹ ਜਾਣ ਦੇਣਾ ਚਾਹੀਦਾ। ਕਿ ਕਾਨੂੰਨ ਵੀ ਮਤਲਬ ਕਹਿੰਦਾ ਹੈ, ਤੇ ਪੀਸ ਧਾਰਾ 14, 19, 21 ਦੇ ਮੁਤਾਬਕ ਹਰੇਕ ਨੂੰ ਆਪਣੇ ਮਜ਼ਹਬ ਦੇ ਮੁਤਾਬਕ, ਧਰਮ ਮੁਤਾਬਕ ਹਰੇਕ ਜਿਹੜਾ ਨਤਮਸਤਕ ਹੋਣ ਦਾ ਅਧਿਕਾਰ ਹੈ। ਤੇ ਇਹ ਮਤਲਬ ਨੇੜਤਾ ਜਿੰਨੀ ਵਧਣੀ ਚਾਹੀਦੀ ਹੈ, ਮਤਲਬ ਤੇ ਸਾਨੂੰ ਜਿਹੜੀਆਂ ਦੂਰੀਆਂ ਉਹ ਨਹੀਂ ਪੈਦਾ ਕਰਨੀਆਂ ਚਾਹੀਦੀਆਂ। ਤੇ ਜਿਹੜੀਆਂ ਸਰਕਾਰਾਂ ਮਤਲਬ ਉਹ ਮਤਲਬ ਰਾਜਨੀਤੀ ਦੇ ਤੌਰ 'ਤੇ ਪਹਿਲਾਂ ਜਿਹੜਾ ਨੁਕਸਾਨ ਉਹ ਮਨੁੱਖਤਾ ਦਾ ਹੋਇਆ, 47 ਦੇ ਵਿੱਚ ਵੰਡ ਹੋਈ, ਰਾਜਨੀਤਿਕ ਲੋਕਾਂ ਨੇ ਆਪਣੇ ਲਾਭ ਲੈ ਲਏ, ਤੇ ਪਰ ਉਹਦੇ ਵਿੱਚ ਉਧਰ ਮੁਸਲਮਾਨ ਮਾਰੇ ਗਏ, ਸਿੱਖ ਮਾਰੇ ਗਏ, ਤੇ ਮਤਲਬ ਨੁਕਸਾਨ ਹੋਇਆ ਆਵਾਮ ਦਾ। ਜਿਵੇਂ 84 ਦੇ ਵਿੱਚ ਸਿੱਖਾਂ ਨੂੰ ਕਤਲੇਆਮ ਕੀਤਾ ਗਿਆ, ਤੇ ਮਤਲਬ ਇਸ ਤਰ੍ਹਾਂ ਲੀਡਰ ਆ ਜਿਹੜੇ ਉਹ ਲਾਹਾ ਲੈ ਲੈਂਦੇ ਆ, ਤੇ ਜਿਹੜੇ ਜਨਤਾ ਦਾ ਨੁਕਸਾਨ ਹੋ ਜਾਂਦਾ। ਇਹ ਨਹੀਂ ਹੋਣਾ ਚਾਹੀਦਾ। ਪੀਸ ਤਰੀਕੇ ਨਾਲ ਜਨਤਾ ਦਾ ਫਾਇਦਾ ਕਰਨ, ਜਨਤਾ ਦੇ ਉੱਤੇ ਰਾਜ ਵੀ ਕਰਨ, ਤੇ ਪਰ ਲੋਕਾਂ ਨੂੰ ਜਿਹੜਾ ਉਹ ਸੁੱਖ ਸਹੂਲਤਾਂ ਮਤਲਬ ਸਹੀ ਢੰਗ ਦੇ ਨਾਲ ਜਿਹੜੇ ਰਾਜ ਭਾਗ ਉਹ ਕਰਨੇ ਚਾਹੀਦੇ ਆ। ਬਿਲਕੁਲ, ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਤੇ ਜਿੱਦਾਂ ਚੜ੍ਹਦਾ ਪੰਜਾਬ ਜਿਹੜਾ ਹੈਗਾ ਉੱਥੇ ਬੜੇ ਬੜੇ ਅਣਖੀ ਪੁੱਤਰ ਸੀ, ਤੇ ਇਸੇ ਤਰੀਕੇ ਨਾਲ ਲਹਿੰਦੇ ਪੰਜਾਬ ਦਾ ਅਗਰ ਗੱਲ ਕਰੀਏ, ਦੁੱਲੇ ਭੱਟੀ ਦੀ, ਰਾਏ ਅਹਿਮਦ ਖਾਨ ਖਰਲ ਦੀ, ਜੇ ਉਸ ਤੋਂ ਬਾਅਦ ਭਗਤ ਸਿੰਘ ਦੀ, ਉਸ ਤੋਂ ਬਾਅਦ ਰਿਆਜ਼ ਫਤਿਆਣੇ ਦੀ, ਅਗਰ ਅਸੀਂ ਇਹਨਾਂ ਦੀ ਗੱਲ ਕਰੀਏ ਤੇ ਇੱਥੇ ਵੀ ਅਣਖੀ ਪੁੱਤ ਬਹੁਤ ਜ਼ਿਆਦਾ ਹੈਗੇ ਨੇ। ਤੁਸੀਂ ਇਹਦੇ ਬਾਰੇ 'ਚ ਕੀ ਕਹੋਗੇ? ਕਿਹੜੀ ਯਾਦ ਲੈ ਕੇ ਜਾਓਗੇ ਤੁਸੀਂ
ਕਿੱਦਾਂ ਦੀਆਂ ਯਾਦਾਂ ਸਮੇਟ ਕੇ ਲੈ ਕੇ ਜਾਓਗੇ ਆਪਣੇ ਉਸ ਹਿੱਸੇ ਦਾ ਜਿਹੜਾ ਤੁਹਾਡਾ ਟੁੱਟਵਾਂ ਹਿੱਸਾ ਸੀ। ਅਸੀਂ ਇਹਨੂੰ ਇਹ ਤਾਂ ਨਹੀਂ ਕਹਾਂਗੇ ਦੂਸਰਾ ਦੇਸ਼ ਹੈਗਾ, ਬਲਕਿ ਇਹ ਕਹਾਂਗੇ ਟੁੱਟਵਾਂ ਹਿੱਸਾ ਸੀ। ਜਦੋਂ ਤੁਸੀਂ ਇੱਥੇ ਆ ਕੇ ਮਹਿਸੂਸ ਹੀ ਨਹੀਂ ਕਰ ਰਹੇ ਕਿ ਤੁਸੀਂ ਕਿਸੇ ਹੋਰ ਮੁਲਕ 'ਚ ਆਏ ਹੋ ਜਾਂ ਕਿਸੇ ਹੋਰ ਕੰਟਰੀ 'ਚ ਆਏ ਹੋ, ਤਾਂ ਮਤਲਬ ਇਹ ਹੈਗਾ ਕਿ ਇਹ ਟੁੱਟਵਾਂ ਹਿੱਸਾ ਹੈ। ਤੁਸੀਂ ਇਹਨੂੰ ਕੀ ਸਮਝਦੇ ਹੋ ਕਿ ਇੱਥੋਂ ਦੀ ਕਿਹੜੀਆਂ ਯਾਦਾਂ ਜਿਹੜੀਆਂ ਹੈਗੀਆਂ ਤੁਸੀਂ ਉੱਥੇ ਜਾ ਕੇ ਆਪਣੇ ਲੋਕਾਂ ਦੇ ਨਾਲ, ਆਪਣੇ ਪਿਆਰਿਆਂ ਦੇ ਨਾਲ ਜਿਹੜਾ ਡਿਸਕਸ ਕਰੋਗੇ? ਸਾਡੇ ਵੱਡ ਵਡੇਰਿਆਂ ਨੇ ਇੱਥੇ ਹਲ ਵੀ ਵਾਹੇ ਹੈ। ਸਾਡੇ ਬਜ਼ੁਰਗ ਆ ਜਿਹੜੇ ਉਹ ਦੱਸਦੇ ਆ, ਜਿਹੜੇ ਕਿਸੇ ਦੀ ਭੈਣ ਉੱਧਰ ਬੈਠੀ ਹੈ, ਕਿਸੇ ਦਾ ਭਰਾ ਇੱਧਰ ਬੈਠਾ ਹੈ, ਉਹ ਵਿਛੜ ਗਏ। ਉਸ ਟਾਈਮ ਘਰਾਂ ਦੇ ਨਾਲ ਘਰ ਹੁੰਦੇ ਸੀ ਜਿਹੜੇ ਸਾਡੇ ਵੀਰਾਂ ਦੇ, ਜਿਨ੍ਹਾਂ ਨੂੰ ਹਿਫਾਜ਼ਤ ਵੀ ਉਸ ਸਮੇਂ ਸਿੱਖਾਂ ਨੇ ਮਤਲਬ ਕੀਤੀ। ਤੇ ਇੱਥੋਂ ਦਾ ਜਿਹੜੇ ਕੋਈ ਵੀ ਮਤਲਬ ਤੁਸੀਂ ਸਿੰਗਰਾਂ ਦੀ ਗੱਲ ਕੀਤੀ ਹੈ, ਉਸ ਤਰ੍ਹਾਂ ਲਾਹੌਰ ਦੇ ਵਿੱਚ ਬੜੇ ਕਵੀ ਪੈਦਾ ਹੋਏ ਆ, ਤੇ ਸਾਡੇ ਪੰਜਾਬ ਦੇ ਵਿੱਚ ਵੀ ਜਿਹੜਾ ਅੱਛਾ ਚੰਗਾ ਗਾਉਂਦੇ ਆ ਸਮਾਜ ਦੇ ਲਈ, ਉਹਨਾਂ ਨੂੰ ਸਾਨੂੰ ਇੱਥੇ ਬੱਚੇ ਮਿਲੇ ਛੋਟੇ ਛੋਟੇ, ਉਹਨਾਂ ਨੇ ਸਾਡੇ ਪੰਜਾਬ ਦੇ ਜਿਹੜੇ ਸਿੰਗਰਾਂ ਦੇ ਨਾਂ ਲਏ, ਜਿਵੇਂ ਸਿੱਧੂ ਮੂਸੇਵਾਲਾ, ਹੋਰ ਉਹਨਾਂ ਨੇ ਲਏ। ਮਤਲਬ ਸਾਨੂੰ ਖੁਸ਼ੀ ਵੀ ਹੁੰਦੀ ਹੈ। ਅਸੀਂ ਜਿਹੜੇ ਲਾਹੌਰ ਦੇ ਆ ਕਵੀ ਆ, ਤੁਹਾਡੀ ਗੱਲ ਕੱਟ ਰਹੇ ਸਿੱਧੂ ਮੂਸੇਵਾਲਾ, ਇੱਥੇ ਇੰਨਾ ਪ੍ਰਾਈਮ ਮਿਨਿਸਟਰ ਮਸ਼ਹੂਰ ਜਿੰਨਾ ਪੰਜਾਬ 'ਚ ਸਿੱਧੂ ਮੂਸੇਵਾਲਾ ਮਸ਼ਹੂਰ। ਉਹ ਮਤਲਬ ਲਾਹੌਰ ਤਾਂ ਵੀ ਮਸ਼ਹੂਰ ਆ, ਕਿਉਂਕਿ ਅੱਜ ਕੱਲ ਜਿਹੜਾ ਇਹ ਜ਼ਮਾਨਾ ਹੀ ਇਹ ਜਿਹੜਾ ਫੇਸਬੁੱਕ ਤੇ ਹੈ, ਉਹ 2 ਦਿਨਾਂ ਦੇ ਵਿੱਚ ਗੁੱਡੀ ਤਾਂ ਤੇ 2 ਦਿਨਾਂ 'ਚ ਠਾਂ ਵੀ ਕਰ ਦਿੰਦੇ ਆ ਇਹੀ ਲੋਕ ਆ। ਤੇ ਲਾਹੌਰ ਦੇ ਕਵੀ ਵੀ ਬੜੀਆਂ ਹੋਏ ਆ। ਇਸ ਧਰਤੀ ਦੇ ਉੱਤੇ ਤਾਂ ਸਾਡੇ ਗੁਰੂਆਂ ਨੇ ਬੜੀਆਂ ਘਾਲੀਆਂ। ਇੱਥੇ ਜ਼ੁਲਮ ਵੀ ਐਮਨਾਬਾਦ ਦੀ ਧਰਤੀ ਤੇ ਬੰਦ ਕੀਤਾ ਗੁਰੂ ਨਾਨਕ ਪਾਤਸ਼ਾਹ ਨੇ, ਤੇ ਸੱਚਾ ਸੌਦਾ ਵੀ ਇੱਥੇ ਹੀ ਕੀਤਾ। ਲੰਗਰ ਦੀ ਪ੍ਰਥਾ ਜਿਹੜੀ ਚਲਾਈ, ਉਹ ਕੋਈ ਵੀ ਦਰਬਾਰ ਦੇ ਵਿੱਚ ਆਉਂਦਾ ਸਿੱਖਾਂ ਦੇ, ਭਾਵੇਂ ਉਹ ਮੰਤਰੀ ਹੋਵੇ ਇੱਥੇ ਨੇ। ਫਿਰ ਉਸ ਤੋਂ ਬਾਅਦ ਰਣਜੀਤ ਸਿੰਘ ਸਾਹਿਬ, ਫਿਰ ਉਸ ਹਾਂਜੀ। ਤੋਂ ਬਾਅਦ ਸ਼ਹੀਦੀ ਸਥਾਨ ਉਹਨਾਂ ਦਾ ਹੈਗਾ ਜੇ ਗੁਰੂ ਅਰਜਨ ਦੇਵ ਜੀ ਦਾ, ਫਿਰ ਗੁਰੂ ਰਾਮਦਾਸ ਚੂਨਾ ਮੰਡੀ ਦੇ ਵਿੱਚ। ਹਾਂਜੀ। ਸਾਡੇ ਗੁਰੂਆਂ ਦਾ ਇੱਥੇ ਮਤਲਬ ਜੁੜਿਆ ਹੋਇਆ ਹੈ ਸਾਰਾ। ਜਿਵੇਂ ਇੱਥੇ ਭੈਣ ਨਾਨਕੀ, ਜਿਵੇਂ ਸੁਲਤਾਨਪੁਰ ਲੋਧੀ ਸੀ, ਉੱਥੇ ਗੁਰੂ ਨਾਨਕ ਪਾਤਸ਼ਾਹ ਦੇ ਕਰਤਾਰਪੁਰ ਦੀ ਧਰਤੀ ਤੇ ਗੁਰੂ ਨਾਨਕ ਪਾਤਸ਼ਾਹ ਨੇ ਜੋਤੀ ਜੋਤ, ਤੇ 6ਵੇਂ ਪਾਤਸ਼ਾਹ ਦੇ ਵੀ ਇੱਥੋਂ ਦੇ ਜਿਹੜੇ ਸਬੰਧ ਰਹੇ ਨੇ। 5ਵੇਂ ਪਾਤਸ਼ਾਹ ਨੇ ਤਾਂ ਸ਼ਹਾਦਤ ਦਿੱਤੀ ਆ ਲਾਹੌਰ ਦੀ ਧਰਤੀ ਤੇ ਇੱਕ ਸਿੱਖ ਰਾਜ ਜਿਨ੍ਹਾਂ ਨੇ ਕਾਇਮ ਕੀਤਾ ਸੀ, ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਨੇ ਪੱਛਮ ਚਲਾਇਆ ਸੀ, ਉਹਨਾਂ ਨੇ ਵੀ ਇਹ ਸਾਰੇ ਇਲਾਕੇ ਦੇ ਉੱਤੇ ਦੇਖ ਰੇਖ ਕੀਤੀ ਹੈ। ਅੱਛਾ ਰਾਜ ਚਲਾਇਆ ਉਹਨਾਂ ਨੇ, ਮਤਲਬ ਕਿਸੇ ਨੂੰ ਮਤਲਬ ਬੇਇਨਸਾਫੀ ਨਹੀਂ ਹੁੰਦੀ ਸੀ, ਸਾਰਿਆਂ ਨੂੰ ਹੱਕ ਮਿਲਦੇ ਸੀ। ਨਾ ਕਿਸੇ ਮੁਸਲਮਾਨ ਨਾਲ ਧੱਕਾ ਸੀ, ਨਾ ਹਿੰਦੂ ਨਾਲ, ਨਾ ਈਸਾਈ ਦੇ ਨਾਲ। ਪਰ ਅੱਜ ਜਿਹੜਾ ਉਹ ਇਹ ਹਾਲਾਤ ਹੋਰ ਹਿਸਾਬ ਦੇ ਆ, ਪਰ ਇੱਥੋਂ ਦਾ ਪ੍ਰਬੰਧ ਸਾਨੂੰ ਵਧੀਆ ਅੱਛਾ ਲੱਗਿਆ। ਤੇ ਬਾਘਾ ਬਾਰਡਰ ਤੋਂ ਲੈ ਕੇ ਗੁਰਦੁਆਰੇ ਦੇ ਵੀ ਪ੍ਰਬੰਧ ਅੱਛੇ ਸੀ, ਕਿਉਂਕਿ ਜੇ ਸਾਨੂੰ ਕੋਈ ਦਿੱਕਤ ਨਹੀਂ, ਜੇ ਅਸੀਂ ਥੱਲੇ ਪੈ ਜਾਾਂਗੇ ਤਾਂ ਵੀ ਕੋਈ ਨਹੀਂ, ਕਿਉਂਕਿ ਅਸੀਂ ਸੜਕਾਂ ਤੇ ਰਹਿੰਦੇ ਆ, ਅਸੀਂ ਸੰਘਰਸ਼ ਕਰਦੇ ਆ, ਤੇ ਕੋਈ ਬਾਤ ਨਹੀਂ। ਸਾਨੂੰ 2 ਦਿਨ ਰਹਿ ਤੇ ਨਹੀਂ ਦੇ ਕਿਤੇ ਫਰਸ਼ ਤੇ, ਦੱਸ ਦਿਓ ਸਾਨੂੰ, ਰਹਿ ਤੇ ਨਹੀਂ ਦੇ ਫਰਸ਼ ਤੇ ਕਿਤੇ? ਨਹੀਂ, ਕੋਈ ਗੱਲ ਨਹੀਂ, ਸਾਨੂੰ ਜੇ ਫਰਸ਼ ਤੇ ਪੈਣਾ ਪਊਗਾ, ਕਿਉਂਕਿ ਸੜਕਾਂ ਤੇ ਰਹਿੰਦੇ ਆ ਅਸੀਂ। ਸਿੰਘੂ ਬਾਰਡਰ ਸਾਡੇ ਸੜਕਾਂ ਤੇ ਲੱਗੇ ਆ, ਤੇ ਸਾਨੂੰ ਕੋਈ ਕੰਬਲ ਵੀ ਨਾ ਮਿਲੂ ਤਾਂ ਵੀ ਕੋਈ ਨਹੀਂ, ਕਿਉਂਕਿ ਅਸੀਂ ਉਹਦੇ ਗੁਰੂ ਦੇ ਦਰ ਤੇ ਆਏ ਆ। ਗੁਰੂ ਨੇ ਸਾਡੇ ਵਾਸਤੇ ਕਿੰਨੀਆਂ ਮੁਸੀਬਤਾਂ ਝੱਲੀਆਂ, ਉਹ ਤੁਰ ਕੇ ਕਿੱਥੋਂ ਤਾਈਂ ਗਏ, ਤੇ ਜੰਗਲਾਂ ਵਿੱਚ ਵੀ ਉਹਨਾਂ ਨੂੰ ਰੋਟੀ ਵੀ ਨਹੀਂ ਮਿਲੀ। ਕਈ ਥਾਵਾਂ ਦੇ ਵਿੱਚ ਮਤਲਬ ਕਿਸੇ ਨੇ ਧੱਕੇ ਮਾਰ ਕੇ ਬਾਹਰ ਕੱਢਿਆ ਗੁਰੂ ਨਾਨਕ ਪਾਤਸ਼ਾਹ ਨੂੰ, ਤੇ ਕਿਸੇ ਨੇ ਰੋੜੇ ਮਾਰੇ। ਤੇ ਅਸੀਂ ਮਤਲਬ ਉਹਨਾਂ ਦੇ ਮਾਰਗ ਤੇ ਚੱਲਦੇ ਆਂ, ਤੇ 10ਵੇਂ ਪਾਤਸ਼ਾਹ ਦੇ ਸਾਹਿਬਜ਼ਾਦਿਆਂ ਦੇ ਨਾਲ ਮਤਲਬ ਉਹਨਾਂ ਨੂੰ ਮਾਤਾ ਨੇ ਜਿਹੜਾ ਆਪਣਾ ਸੀ ਮੋਤੀ ਮਹਿਰੇ ਨੇ ਦੁੱਧ ਪਿਆਇਆ ਸੀ ਮੁਸੀਬਤਾਂ ਵਿੱਚ ਦੀ ਲੰਘ ਕੇ, ਤੇ ਮਲੇਰਕੋਟਲੇ ਨੇ ਹਾਂ ਦਾ ਨਾਅਰਾ ਮਾਰਿਆ ਸੀ ਨਵਾਬ ਨੇ, ਉਹਦੇ ਨਾਂ ਦਾ ਮਲੇਰਕੋਟਲੇ ਗੁਰਦੁਆਰਾ ਬਣਿਆ। ਮੁਸਲਮਾਨ ਸੀ। ਸਾਈਂ ਮੀਆਂ ਮੀਰ ਤੋਂ ਨੀਰ ਖਾਈ ਸ੍ਰੀ ਦਰਬਾਰ ਸਾਹਿਬ ਦੀ, ਉਹ ਵੀ ਮੁਸਲਮਾਨ ਸੀ। ਗਣੀ ਖਾਂ ਤੇ ਨਵੀ ਖਾਂ 10ਵੇਂ ਪਾਤਸ਼ਾਹ ਨੂੰ ਲੈ ਕੇ ਗਏ ਮਾਛੀਵਾੜੇ ਵਿੱਚੋਂ, ਉਹ ਵੀ ਮੁਸਲਮਾਨ ਸੀ। ਪਰ ਸਾਨੂੰ ਗੋਲਡਨ ਟੈਂਪਲ ਜਿਹੜਾ ਇਫਤਤਾਹ ਮੀਆਂ ਮੁਹੰਮਦ ਮੀਰ ਦੇ ਹੱਥੋਂ, ਹਾਂਜੀ, ਗੋਲਡਨ ਟੈਂਪਲ ਤੁਸੀਂ ਕਹਿੰਦੇ ਆ, ਦਰਬਾਰ ਸਾਹਿਬ, ਉਹ ਸਾਡਾ ਮੁੱਖ ਕੇਂਦਰੀ ਸਥਾਨ ਹੈ, ਧੁਰਾ ਸਾਡਾ ਸਿੱਖੀ ਦਾ। ਤੇ ਅਕਾਲ ਤਖਤ ਹੈ ਜਿਹੜਾ, ਉੱਥੋਂ ਕੌਮ ਆ ਜਿਹੜੀ ਉਹ ਫੈਸਲੇ ਲੈਂਦੀ, ਉਹ 6ਵੇਂ ਪਾਤਸ਼ਾਹ ਨੇ ਜਿਹੜਾ ਤਖਤ ਰਚਿਆ। ਇਹ ਜਿਹੜੀ ਧਰਤੀ ਹੈ, ਇਹ ਨਨਕਾਣਾ ਸਾਹਿਬ ਦੀ ਧਰਤੀ ਹੈ, ਜਿੱਥੇ ਗੁਰੂ ਨਾਨਕ ਪੀਰ ਹੋਇਆ। ਇਹਨੂੰ ਸਭ ਧਰਮਾਂ ਦੇ ਲੋਕ ਆ ਜਿਹੜੇ ਨਤਮਸਤਕ ਹੁੰਦੇ ਆ, ਮੁਸਲਮਾਨ ਤੇ ਹਿੰਦੂ ਲੋਕ, ਕਿਤੇ ਵੀ ਜਾ ਵੜੋ, ਬਗਦਾਦ ਜਾ ਵੜੋ ਜਾਂ ਕੋਈ ਕਲਕੱਤੇ, ਕਿਤੇ ਵੀ ਹੋਰ, ਮਤਲਬ ਜਿੱਥੋਂ ਤਾਈਂ ਗੁਰੂ ਨਾਨਕ ਪਾਤਸ਼ਾਹ ਗਏ ਆ, ਅਰਦਾਸੀਆਂ ਕੀਤੀਆਂ ਉਹਨਾਂ ਨੇ ਸੱਜਣ ਠੱਗ ਵਰਗਿਆਂ ਨੂੰ ਤਾਰਿਆ, ਵਲੀ ਕੰਧਾਰੀ ਦਾ ਹੰਕਾਰ ਇੱਥੇ ਤੋੜਿਆ। ਪਾਂਧੇ ਦੇ ਪਾਸ ਪੜਨ ਘੱਲਿਆ ਸੀ, ਤੇ ਪਾਂਧੇ ਨੂੰ ਪੜ੍ਹਾ ਕੇ ਆ ਗਏ ਸੀ ਗੁਰੂ ਨਾਨਕ ਪਾਤਸ਼ਾਹ। ਤੇ ਉਹ ਨਿਆਰਾ ਉਹਨਾਂ ਨੇ ਜਿਹੜਾ ਦਿੱਤਾ, ਵੱਖਰਾ ਪੰਥ ਚਲਾਇਆ ਸੀ।
ਭਾਈ ਗੁਰਦਾਸ ਜੀ ਕਹਿੰਦੇ ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ, ਆਪ ਨਰੈਣ ਕਲਾ ਧਾਰ ਜਗ ਮੈਂ ਪਰਵਰਿਓ। ਤੇ ਜਦੋਂ ਜ਼ੁਲਮ ਹੁੰਦੇ ਸੀ ਉਦੋਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਰਾਜੇ ਸੀ ਮੁਕੱਦਮ ਕੁੱਤੇ, ਜਾਏ ਜਗਾਣੇ ਬੈਠੇ ਸੁੱਤੇ। ਤੇ ਜਦੋਂ ਕਿਸੇ ਕੋਈ ਬਾਤ ਨਹੀਂ ਸੁਣਦਾ ਸੀ, ਕਿਸੇ ਦੀ ਜ਼ੁਲਮ ਹੁੰਦਾ ਸੀ, ਉਹਨਾਂ ਨੇ ਕਿਹਾ ਇੱਤੀ ਮਾਰ ਪਈ ਕਰਲਾਣੇ ਤੈਂ ਕੀ ਦਰਦ ਨਾ ਆਇਆ। ਉਹਨਾਂ ਨੇ ਦੁਖੀਆਂ ਦੀ ਬਾਹ ਫੜੀ, ਕਹਿੰਦੇ ਚੱਲ ਚੱਲ ਗਏ ਮਰਦਾਨਿਆਂ ਦਰਦ ਵਡਾਵਣ ਲੋਕਾਂ ਦੇ। ਉਹ ਦੁੱਖ ਨਹੀਂ ਕਿਸੇ ਤੇ ਸਹਿੰਦੇ ਸੀ, ਉਹਨਾਂ ਨੇ ਜਾ ਕੇ ਉਪਦੇਸ਼ ਦਿੱਤਾ। ਉਹਨਾਂ ਨੇ ਜਨੇਊ ਪਹਿਨਣ ਤੋਂ ਇਨਕਾਰ ਕਰ ਦਿੱਤਾ। ਕਹਿੰਦੇ ਉਹਨਾਂ ਦੇ ਸਬਰ ਸੰਤੋਖ ਦਾ ਜਨੇਊ ਆ ਜਿਹੜਾ ਉਹ ਪਹਿਨਣਾ ਕਰੋ ਤੇ ਤਿਆਗ ਕਰੋ, ਸੱਚੇ ਕਰਮ ਕਰੋ। ਉਹਨਾਂ ਨੇ ਮੁਸਲਮਾਨ ਨੂੰ ਵੀ ਸੱਚਾ ਮੁਸਲਮਾਨ ਆਖਿਆ, ਰਹਿਤ ਮਤਲਬ ਆਪਦੇ ਅਕੀਦੇ ਤੇ ਪੂਰਾ ਹੋਵੇ, ਤੇ ਸਿੱਖ ਨੂੰ ਵੀ ਇਸੇ ਤਰ੍ਹਾਂ ਵੀ ਮਤਲਬ ਆਪਦੀ ਮਰਜ਼ਾਦਾ 'ਚ ਰਵੇ, ਮਤਲਬ ਆਪਦੇ ਜਿਹੜੇ ਪੀਰ ਪਕੰਬਰ ਹੈ ਉਹਨਾਂ ਦੇ ਕਹੇ ਅਨੁਸਾਰ ਚੱਲੇ। ਇਸੇ ਤਰ੍ਹਾਂ ਸਿੱਖ ਕੌਮ ਜਿਹੜੀ ਸਾਡੀ ਪਨੀਰੀ ਹੈ ਉਹ ਟੁੱਟ ਰਹੀ ਹੈ, ਉਹ ਵਿਰਸੇ ਨੂੰ ਟੁੱਟ ਰਹੀ ਹੈ। ਜਿਵੇਂ ਆ ਹੁਣ ਲੋਕ ਮਤਲਬ ਇੱਥੇ ਦਰਸ਼ਨ ਕਰਨ ਵਾਸਤੇ ਆਏ ਹੈ, ਸ਼ਰਧਾ ਦੇ ਮੁਤਾਬਕ ਆਏ ਹੈ। ਇੱਥੇ ਸਾਡਾ ਕੁਝ ਡਿਸਪਲਿਨ ਆ ਜਿਹੜਾ ਥੋੜਾ ਜਿਹਾ ਟੇਢਾ ਮੇਢਾ, ਉਹ ਸਾਡੇ ਮਤਲਬ ਆਪ ਹੀ ਅਸੀਂ ਸਾਡੇ ਪੰਜਾਬ ਵਿੱਚ ਵੀ ਹੈ, ਮਤਲਬ ਹਰ ਜਗ੍ਹਾ ਦੇ ਵੀਰ ਜੀ ਉਹ ਕੁਝ ਲੋਕ ਹੁੰਦੇ ਨੇ, ਸਾਰੇ ਨੇ, ਪਰ ਉਹਨੂੰ ਮਤਲਬ ਆਪਾਂ ਸੁਧਾਰ ਲਿਆਉਣਾ ਹੈ, ਸਿੱਖਿਆ ਲੈਣੀ ਹੈ। ਮਤਲਬ ਰਾਗੀ ਸਿੰਘ ਕੀਰਤਨ ਕਰਦੇ ਆ ਜਾਂ ਕਥਾਵਾਚਕ ਹੈ, ਉੱਥੇ ਆਪਾਂ ਨੂੰ ਸੁਣਨਾ ਚਾਹੀਦਾ। ਸੁਣ ਕੇ ਫਿਰ ਆਪਾਂ ਨੂੰ ਪਤਾ ਲੱਗੂਗਾ ਵੀ ਕੀ ਮਰਜ਼ਾਦਾ, ਕੀ ਰੂਲ ਹੈ, ਕੀ ਨਿਯਮ ਸਾਡੇ ਗੁਰੂ ਦੇ ਕੇ ਗਏ ਹੈ। ਫਿਰ ਆਪਾਂ ਉਹਨਾਂ ਦੇ ਮੰਨ ਕੇ ਤੇ ਆਪਾਂ ਜਿਹੜਾ ਆਪਣਾ ਜਨਮ ਹੈ, ਜਿਹੜੇ ਆ ਗੁਰਪੁਰਬ ਮਨਾਉਣੇ ਹੈ, ਇਹ ਤਾਂ ਹੀ ਸਫਲ ਹੈ ਜੇ ਆਪਾਂ ਉਹਨਾਂ ਦੇ ਦਿੱਤੇ ਹੋਏ ਮਾਰਗ ਤੇ ਚੱਲਣ ਦੀ ਕੋਸ਼ਿਸ਼ ਕਰਾਂਗੇ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ, ਧੰਨਵਾਦ। ਹਾਂਜੀ ਵੀਰੇ ਜੀ ਤੁਸੀਂ ਦੱਸੋ। ਜੀ ਮੇਰੀ ਤਰਫੋਂ ਹੈਪੀ ਗੁਰਪੁਰਬ ਸਾਰਿਆਂ ਨੂੰ, ਲੱਖ ਲੱਖ ਵਧਾਈਆਂ ਹੋਣ ਜੀ ਦੇਸਾਂ ਵਿਦੇਸ਼ਾਂ 'ਚ ਵਾਦੀ ਸਿੱਖ ਸੰਗਤ ਨੂੰ, ਤੇ ਡਬਲ ਮੁਬਾਰਕਾਂ ਜੀ ਆਪਾਂ ਦੇਵਾਂਗੇ ਤੁਹਾਨੂੰ ਆਪਣੀ ਤਰਫੋਂ, ਆਪਣੀ ਫੈਮਿਲੀ ਦੀ ਤਰਫੋਂ, ਕਿਸਾਨ ਮੋਰਚੇ ਦੀਆਂ ਵੀ। ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਨਾਂ ਕੀ ਆਪਣਾ, ਤੁਸੀਂ ਕਿਹੜੀ ਜਗ੍ਹਾ ਤੋਂ ਆਏ? ਮੈਂ ਜਗਮੀਤ ਸਿੰਘ ਰੰਧਾਵਾ ਲਾਹੌਰ ਤੋਂ ਆਪਣੀ ਫੈਮਿਲੀ ਦੇ ਨਾਲ ਗੁਰਪੁਰਬ ਸੈਲੀਬ੍ਰੇਟ ਕਰਨ ਆਇਆ ਨਨਕਾਣਾ ਸਾਹਿਬ। ਤੇ ਕਿੰਜ ਦਾ ਲੱਗ ਰਿਹਾ, ਤੁਸੀਂ ਤਾਂ ਬਲਕਿ ਇੱਥੇ ਦੇ ਹੀ ਹੋ, ਤੇ ਜਿਹੜੇ ਇੱਥੇ ਦੇ ਹੁੰਦੇ ਨੇ ਉਹਨਾਂ ਵਾਸਤੇ ਤੇ ਸਮਝ ਲਓ ਕਿ ਇੱਕ ਬਹੁਤ ਵੱਡੀ ਖੁਸ਼ ਨਸੀਬੀ ਹੈਗੀ ਹੈ ਕਿ ਜਦੋਂ ਮਰਜ਼ੀ ਚਾਹਣ ਉਹ ਇੱਥੇ ਆ ਜਾਣ। ਤੁਹਾਨੂੰ ਕਿੰਜ ਦਾ ਲੱਗ ਰਿਹਾ ਕਿ ਇੱਥੇ ਆ ਕੇ, ਜਦੋਂ ਕਿਉਂਕਿ ਜਿਹੜੇ ਸਾਨੂੰ ਮੋਸਟਲੀ ਜਿਹੜੇ ਯਾਤਰੀ ਮਿਲੇ ਹੈਗੇ ਨੇ ਜਿਹੜੇ ਇੰਡੀਆ ਵੱਲੋਂ ਆਏ, ਭਾਰਤ ਵੱਲੋਂ ਆਏ, ਤੇ ਉਹਨਾਂ ਦੇ ਜਜ਼ਬਾਤ ਅੱਖਾਂ 'ਚ ਆਂਸੂ ਆ ਜਾਂਦੇ ਨੇ, ਆਂਦੇ ਸਜਦੇ ਡਿੱਗ ਪੈਂਦੇ ਨੇ। ਤੇ ਤੁਹਾਨੂੰ ਕਿੰਜ ਦਾ ਲੱਗਦਾ ਹੈ? ਇਹ ਸਤ ਬਚਨ ਹੈ ਜੀ, ਬਿਲਕੁਲ ਇਸ ਤਰ੍ਹਾਂ ਹੀ ਹੈ। ਤੇ ਇਹ ਸਾਡੇ ਧੰਨ ਭਾਗ ਹੈ ਜੀ, ਵਾਹਿਗੁਰੂ ਦੀ ਕਿਰਪਾ ਹੈ ਸਾਡੇ ਤੇ ਆਪਾਂ ਬਹੁਤ ਖੁਸ਼ੀ ਮਹਿਸੂਸ ਕਰੀਦੀ ਹੈ, ਬਹੁਤ ਜ਼ਿਆਦਾ ਆਨੰਦ ਥਕੀਦਾ ਇੱਥੇ ਆ ਕੇ। ਤੇ ਹੁਣ ਵੀ ਆਪਣੀ ਫੈਮਿਲੀ ਨਾਲ ਆਏ ਆ, ਸੈਲੀਬ੍ਰੇਟ ਕਰ ਰਹੇ ਆ। ਜੇ ਤੁਸੀਂ ਆਪਣੇ ਵਿਊਅਰਸ ਨੂੰ ਦਿਖਾਉਣਾ ਚਾਹੋ, ਕੈਮਰਾ ਘੁਮਾ ਕੇ ਦਿਖਾ ਸਕਦੇ ਆ ਸੈਲੀਬ੍ਰੇਟ ਕਿੱਦਾਂ ਦਾ ਕੀਤਾ ਜਾ ਰਿਹਾ। ਤੇ ਹੁਣ ਭੋਗ ਪੈਣ ਵਾਲਾ, ਉਹ ਵੀ ਆਪਾਂ ਦੇਖਾਂਗੇ ਤੇ ਆਨੰਦ ਛਕਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਜ ਗੱਜ ਕਰ ਜਾਵੇ, ਫਤਿਹ ਪਾਵੇ, ਨਿਹਾਲ ਹੋ ਜਾਵੇ, ਸ਼ਹੀਦਾਂ ਸਿੰਘਾਂ ਦੇ ਮਨ ਨੂੰ ਭਾਵੇ। ਸਤਿ ਸ੍ਰੀ ਅਕਾਲ, ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਹਾਂਜੀ, ਸਵਾਗਤ ਹੈ ਜੀ ਤੁਹਾਡਾ। ਅਸੀਂ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਗੁਰਦੁਆਰੇ ਦੇ ਅੰਦਰ ਦੇ ਜਿਹੜੇ ਮਨਾਜ਼ਰ ਹੈਗੇ ਸੀ, ਜਿਹੜੇ ਗੁਰਦੁਆਰੇ ਦੇ ਅੰਦਰ ਚਹਿਲ ਪਹਿਲ ਹੈਗੀ ਸੀ, ਜਿੰਨੀਆਂ ਵੀ ਰੌਣਕਾਂ ਹੈਗੀਆਂ ਸੀ, ਪਹਿਲੇ ਤੁਹਾਨੂੰ ਅਸੀਂ ਉਹ ਵਿਖਾ ਰਹੇ ਸੀ। ਤੇ ਮੁਖਤਲਿਫ ਲੋਕਾਂ ਨਾਲ ਗੱਲਬਾਤ ਕੀਤੀ। ਜਿਹੜੀ ਕਾਮਨ ਚੀਜ਼ ਸੀ, ਜਿਹੜੀ ਸਭ ਤੋਂ ਜ਼ਿਆਦਾ ਮੁਤਵਾਤਰ ਦੇ ਨਾਲ ਜਿਹੜੀ ਗੱਲ ਡਿਸਕਸ ਹੁੰਦੀ ਰਹੀ, ਉਹ ਇਹੀ ਹੁੰਦੀ ਰਹੀ ਹੈ ਕਿ ਪਾਕਿਸਤਾਨੀਆਂ ਦਾ ਖਲੂਸ, ਲਹਿੰਦੇ ਪੰਜਾਬ ਵਾਲਿਆਂ ਦਾ ਖਲੂਸ, ਪਿਆਰ ਮੁਹੱਬਤ ਜਿਹੜਾ ਹੈਗਾ ਉਹ ਸਾਨੂੰ ਹਮੇਸ਼ਾ ਯਾਦ ਰਹੇਗਾ, ਕਿ ਉੱਥੇ ਜਾ ਕੇ ਇਹੀ ਚੀਜ਼ਾਂ ਅਸੀਂ ਯਾਦ ਰੱਖਾਂਗੇ। ਗੁਰਦੁਆਰੇ ਤੋਂ ਬਾਹਰ ਜਿਹੜਾ ਹੈਗਾ ਵਾ ਸ਼ਾਪਿੰਗ ਹੋ ਰਹੀ ਹੈ, ਤੇ ਲਹਿੰਦੇ ਪੰਜਾਬ ਦੇ ਖਾਬੇ ਜਿਹੜੇ ਹੈਗੇ ਉਹ ਵੀ ਟੇਸਟ ਕੀਤੇ ਜਾ ਰਹੇ ਨੇ। ਸਾਡੇ ਨਾਲ ਕੁਝ ਸਿੱਖ ਯਾਤਰੀ ਜਿਹੜੇ ਹੈਗੇ ਨੇ, ਸਾਡੇ ਜਿਹੜੇ ਭਾਈ ਹੈਗੇ ਨੇ ਉਹ ਮੌਜੂਦ ਹੈਗੇ ਨੇ। ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਉਹਨਾਂ ਨੂੰ ਪੁੱਛਦੇ ਹਾਂ ਕਿ ਕਿਵੇਂ ਦਾ ਲੱਗ ਰਿਹਾ ਇੱਥੇ ਆ ਕੇ। ਤੇ ਇਸ ਤੋਂ ਇਲਾਵਾ ਅਸੀਂ ਇਹ ਵੀ ਪੁੱਛਣ ਦੀ ਕੋਸ਼ਿਸ਼ ਕਰਾਂਗੇ ਕਿ ਜ਼ੁਬਾਨ ਜਿਹੜੀ ਹੈਗੀ ਆ ਉਹ ਕਿੰਨੀ ਈਜ਼ੀ ਟੂ ਵੇ ਹੁੰਦਾ, ਕਿੰਨਾ ਕਮਿਊਨੀਕੇਟ ਕਰਨ ਲਈ ਕਿੰਨਾ ਆਸਾਨ ਹੁੰਦਾ। ਕਿ ਜਦੋਂ ਅਸੀਂ ਕਿਸੇ ਵੀ ਬਾਹਰਲੇ ਦੇਸ਼ ਤੇ ਜਾਂਦੇ ਹਾਂ, ਕਿਤੇ ਵੀ ਜਾਂਦੇ, ਸਭ ਤੋਂ ਔਖਾ ਕੰਮ ਜਿਹੜਾ ਹੁੰਦਾ ਉਹ ਕਿਸੇ ਨਾਲ ਕਮਿਊਨੀਕੇਟ ਕਰਨਾ ਹੁੰਦਾ, ਕਿਸੇ ਨਾਲ ਗੱਲਬਾਤ ਕਰਨਾ ਹੁੰਦਾ। ਤੇ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਹੈ? ਬਹੁਤ ਵਧੀਆ। ਅੱਛਾ, ਸਭ ਤੋਂ ਪਹਿਲਾਂ ਤੁਸੀਂ ਮੈਨੂੰ ਦੱਸੋ ਕਿ ਕਿੰਨਵੀਂ ਵਾਰੀ ਆਏ ਹੋ? ਮੈਂ ਪਹਿਲੀ ਵਾਰ ਆਇਆ, ਮੈਂ 70 ਸਾਲ ਦਾ ਹੋ ਚੱਲਿਆ, ਤੇ ਬੜੇ ਚਿਰਾਂ ਦੀ ਖਾਸ ਸੀ ਕਿ ਆਪਣੇ ਪੱਛਮੀ ਪੰਜਾਬ ਨੂੰ ਜ਼ਰੂਰ ਵੇਖੀਏ, ਲਹਿੰਦੇ ਪੰਜਾਬ ਨੂੰ। ਤੇ ਸਾਨੂੰ ਇੱਥੇ ਆ ਕੇ ਬੜੀ ਖੁਸ਼ੀ ਹੋਈ ਆ, ਕਿਉਂਕਿ ਸਾਡੀ ਜ਼ੁਬਾਨ ਵੀ ਇੱਕ ਵਾ, ਸਾਡੀ ਤਹਿਜੀਬ ਵੀ ਇੱਕ ਵਾ, ਸਾਡਾ ਮਿਰਜ਼ਾ ਹੀਰ ਰਾਂਝਾ ਸਾਡੇ ਇੱਕ ਵਾ। ਉਹ ਸਾਰੀਆਂ ਜਿਹੜੀ ਉਹ ਸਾਰਾ ਕੁਛ ਹੀ ਇੱਕ ਵਾ। ਸਾਡੇ ਪੀਰ ਫਕੀਰ ਇੱਕ ਵਾ, ਸਾਡੇ ਗੁਰੂ ਇੱਕ ਵਾ। ਇੱਥੇ ਆ ਕੇ ਮੈਨੂੰ ਇਹ ਪਤਾ ਲੱਗਾ ਵੀ ਗੁਰੂ ਨਾਨਕ ਦੇਵ ਜੀ ਸਾਰਿਆਂ ਦਾ ਸਾਂਝਾ। ਇੱਥੇ ਜਦੋਂ ਮੈਂ ਵੇਖਿਆ ਮੁਸਲਮਾਨ, ਹਿੰਦੂ, ਸਿੱਖ ਆਏ ਆ, ਤੇ ਮੈਂ ਆਪਣੇ 17 ਸਾਲਾਂ ਦੇ ਵਿੱਚ ਨਵਾਂ ਤਜਰਬਾ ਹਾਸਲ ਹੋਇਆ ਵੀ ਕਿੰਨੀ ਉਹਨਾਂ ਦੀ ਜਿਹੜੀ ਆ ਫਾਲੋਅਰ ਆ ਇੱਥੇ ਪਾਕਿਸਤਾਨ ਦੇ ਵਿੱਚ ਵੀ, ਕਿੰਨੀ ਉਹਨਾਂ ਦਾ ਲੋਕ ਮਾਣ ਕਰਦੇ ਆ ਵੀ ਸਾਡੇ ਪਾਕਿਸਤਾਨ ਦੇ ਵਿੱਚ ਹੈ। ਤੇ
ਸਾਡਾ ਗੁਰੂ ਹੀ, ਪਰ ਇਹਨਾਂ ਨੇ ਜ਼ਿਆਦਾ ਆਪਣਾ ਬਣਾਇਆ। ਇਹਨਾਂ ਨੇ ਰਾਏ ਬਲਾਰ ਸਾਹਿਬ ਨੇ 18,000 ਏਕੜ ਜ਼ਮੀਨ ਦਿੱਤੀ, ਅਸੀਂ ਤੇ ਇੱਕ ਵੀ ਮਰਲਾ ਨਹੀਂ ਦਿੱਤੀ ਬਾਬੇ ਨੂੰ। ਤੇ ਬਾਬੇ ਦੇ ਨਾਂ ਤੇ ਭਾਵੇਂ ਬਾਬੇ ਨੇ ਆਪਣੇ ਬੱਚਿਆਂ ਨੂੰ ਨਹੀਂ ਦਿੱਤੀ, ਆਪਣੀ ਪ੍ਰਾਪਰਟੀ ਨਹੀਂ ਬਣਾਈ। ਉਹਨਾਂ ਨੇ ਕਦੀ ਵੀ ਇਹ ਨਹੀਂ ਸੋਚਿਆ ਭਾਈ ਇੱਥੇ ਜਿੱਦਾਂ ਉਹਨਾਂ ਦਾ ਗੁਰਦੁਆਰਾ ਬਣਿਆ ਵਾ, ਜਿੱਦਾਂ ਇੱਥੇ ਲੋਕ ਸਾਰਾ ਕੁਝ ਵਧੀਆ ਲੱਗਾ। ਇਹ ਸ਼ਹਿਰ ਸਾਨੂੰ ਜਿਹੜੀ ਉਹ ਧਰਤੀ ਜਿਹੜੀ ਪਵਿੱਤਰ ਆ, ਜਿਹੜੇ ਗੁਰਦੁਆਰੇ ਅਸੀਂ ਵੇਖੇ, ਉਹ ਤੋਂ ਬੜਾ ਕੁਝ ਵੇਖਿਆ। ਲੋਕਾਂ ਨੂੰ ਮਿਲ ਕੇ ਬੜੀ ਖੁਸ਼ੀ ਹੋਈ। ਤੇ ਲੋਕਾਂ ਨੂੰ ਸਾਡਾ ਤੇ ਇਹੋ ਸੰਦੇਸ਼ ਆ, ਆਪਾਂ ਜਿਹੜੇ ਪੰਜਾਬੀ ਆ, ਸਾਡਾ ਲਹੂ ਸਾਂਝਾ ਵਾ, ਸਾਡੀਆਂ ਜਾਤਾਂ ਗੋਤਾਂ ਇੱਕੋ ਜੀਆਂ ਵਾ। ਅਸੀਂ ਉੱਥੋਂ ਕੋਈ ਇਧਰੋਂ ਉਧਰੋਂ ਚੜ੍ਹਦੇ ਪੰਜਾਬ ਤੋਂ ਆਏ ਆ, ਕੋਈ ਇਧਰੋਂ ਗਏ ਆ। ਬੜੇ ਅਸੀਂ ਦੁੱਖ ਹੰਢਾਏ ਆ। 1 ਲੱਖ ਲੋਕ ਜਿੱਦਾਂ ਸ਼ਹੀਦ ਹੋਏ ਇਹਦੇ 'ਚ, ਤੇ ਇਹ 2 ਕਰੋੜ ਦੇ ਲਾਗੇ ਛਾਗੇ ਜਿਹੜੇ ਇੱਥੇ ਹਿਜਰਤ ਕਰਕੇ ਉਧਰ ਇੱਧਰ ਗਏ ਆ। ਉਹ ਜਿਹੜਾ ਵਾ ਸਾਨੂੰ ਸਬਕ ਸਿੱਖਣਾ ਚਾਹੀਦਾ। ਗਾਂ ਵਾਲੀ ਪੀੜ੍ਹੀ ਨਾਲ ਮੈਂ ਬੜਿਆਂ ਨੇ ਗੱਲ ਕੀਤੀ ਆ ਵੀ ਹਿੰਦ ਪਾਕ ਦੋਸਤੀ ਦੇ ਬੜੇ ਉੱਥੇ ਬਣੀਆਂ ਵਾ ਤੰਜੀਮਾਂ, ਸਾਨੂੰ ਵੀ ਬਣਾਉਣੀਆਂ ਚਾਹੀਦੀਆਂ ਵਾ। ਸਾਨੂੰ ਜੋ ਯੂਰਪ ਵਾਂਗੂ ਜਿੱਦਾਂ ਬਾਰਡਰ ਕੋਈ ਸਾਡਾ ਇੱਕ ਬਾਰਡਰ ਬੂਡਰਾਂ ਦੀ ਸਾਨੂੰ ਪਰਵਾਹ ਨਹੀਂ ਚਾਹੀਦੀ। ਇਹ ਆਪਣੇ ਦੇਸ਼ ਇਹਨਾਂ ਦਾ ਜੀਵੇ, ਪਾਕਿਸਤਾਨ, ਅਸੀਂ ਵੀ ਜੀਵੀਏ, ਚੰਗੇ ਗੁਆਂਢੀਆਂ ਵਾਂਗੂ ਰਹੀਏ। ਬਾਰਡਰ ਖੁੱਲ੍ਹ ਜਾਣ, ਇਹ ਵੀ ਜਾਣ ਉੱਧਰ, ਤੇ ਅਸੀਂ ਵੀ ਆਈਏ ਇੱਧਰ। ਤੇ ਉਹ ਜਿਹੜੀਆਂ ਹੈਗੀਆਂ ਵਾ, ਜਿਹੜੇ ਜੰਗਾਂ ਯੁੱਧਾਂ ਤੋਂ ਬਚ ਗਏ, ਤੇ ਆਪਾਂ ਤਰੱਕੀਆਂ ਕਰੀਏ, ਖੁਸ਼ੀਆਂ ਮਾਣੀਏ। ਅਸੀਂ ਤਾਂ ਆਸ ਕਰਦੇ ਹਾਂ ਵੀ ਸਾਡੀ ਜ਼ਿੰਦਗੀ ਦੇ ਵਿੱਚ ਹੀ ਇਹ ਸਾਰਾ ਕੁਝ ਹੋ ਜੇ। ਪਰ ਇਹ ਨੌਜਵਾਨ ਜਿਹੜੇ ਉੱਠਣ, ਨੌਜਵਾਨ ਜਿਹੜੇ ਇਸ ਪਾਸੇ ਨੂੰ ਦੋਸਤੀ ਵੱਲ ਵਧਣ। ਸਾਰੇ ਮਜ਼ਹਬਾਂ ਦੇ ਵਿੱਚ ਮਾੜੇ ਵੀ ਹੁੰਦੇ ਆ, ਚੰਗੇ ਵੀ ਹੁੰਦੇ ਆ। ਸਾਡੇ ਦੇਸ਼ ਦੇ ਵਿੱਚ ਵੀ ਹਿੰਦੂ ਵੀ ਆ, ਸਿੱਖ ਵੀ ਆ ਰਹਿੰਦੇ। ਉੱਥੇ ਵੀ ਕਈ ਤਰ੍ਹਾਂ ਦੇ ਨਫ਼ਰਤ ਫੈਲਾਉਣ ਵਾਲੇ ਵੀ ਆ, ਤੇ ਦੋਸਤੀਆਂ ਪਾਉਣ ਵਾਲੇ ਵੀ ਹੈਗੇ, ਹਿੰਦੂਆਂ 'ਚ ਵੀ, ਸਿੱਖਾਂ 'ਚ ਵੀ, ਤੇ ਮੁਸਲਮਾਨਾਂ 'ਚ ਵੀ। ਤੇ ਸਾਰੇ ਹੀ ਹੁਣ ਸਾਡੀ ਜਿੱਦਾਂ ਕਿਸਾਨਾਂ ਦੀ ਜਿੱਤ ਹੋਈ ਆ, ਉਹ ਕਿਸੇ ਮਜ਼ਹਬ ਦੀ ਜਿੱਤ ਨਹੀਂ ਹੋਈ, ਉਹ ਪੂਰੇ ਆਵਾਮ ਦੀ ਜਿੱਤ, ਪੂਰੇ ਕਿਸਾਨਾਂ ਦੀ ਜਿੱਤ ਆ। ਉਹ 'ਚ ਮੁਸਲਮਾਨਾਂ ਨੇ ਵੀ ਹਿੱਸਾ ਲਿਆ, ਹਿੰਦੂਆਂ ਨੇ ਵੀ ਲਿਆ, ਸਿੱਖਾਂ ਨੇ ਵੀ ਲਿਆ। ਉਹ ਜੋ ਸਾਡੀ ਏਕਤਾ ਨੂੰ ਸਰਕਾਰ ਤੋੜ ਨਹੀਂ ਸਕੀ। ਮੋਦੀ ਸਰਕਾਰ ਜਿਹੜੀ ਆ, ਜਿਹੜੀ ਮੀਡੀਆ ਦੇ ਗੋਦੀ ਮੀਡੀਆ ਨੇ ਬਥੇਰੀ ਕੋਸ਼ਿਸ਼ ਕਰਦੇ ਆ ਫੁੱਟ ਪਾਈਏ, ਪਾਕਿਸਤਾਨ ਦੇ ਖਿਲਾਫ ਝੂਠਾ ਪ੍ਰਚਾਰ ਕਰ ਕਰਕੇ, ਬਕਵਾਸ ਕਰ ਕਰਕੇ, ਇਹੋ ਜਿਹੀਆਂ ਵਾਧੂ ਗੱਲਾਂ ਕਰ ਕਰਕੇ ਕੋਸ਼ਿਸ਼ ਕਰਦੇ ਆ। ਵੋਟਾਂ ਵੀ ਲੈ ਜਾਂਦੇ ਆ ਹਰ ਵਾਰ ਹੀ। ਕੁਛ ਇੱਧਰ ਵੀ ਇੱਦਾਂ ਦੇ ਲੋਕ ਹੋ ਸਕਦੇ ਆ, ਉੱਧਰ ਵੀ ਹੋ ਸਕਦੇ ਆ। ਸਾਨੂੰ ਜਿਹੜੀ ਨਵੀਂ ਪੀੜ੍ਹੀ ਨੂੰ ਇਹੋ ਜਿਹੀਆਂ ਗੱਲਾਂ ਜਿਹੜੀਆਂ ਭੁੱਲਾਂ ਹੋ ਚੁੱਕੀਆਂ ਸਾਡਿਆਂ ਲੋਕਾਂ ਕੋ, ਉਹਨਾਂ ਨੂੰ ਉਹ ਭੁੱਲਾਂ ਦੁਬਾਰਾ ਦੁਹਰਾਉਣੀਆਂ ਨਹੀਂ ਚਾਹੀਦੀਆਂ। ਨੁਕਸਾਨ ਦੋਵਾਂ ਦੇਸ਼ਾਂ ਦਾ ਹੀ ਹੁੰਦਾ ਵਾ। ਇਸ ਕਰਕੇ ਅਸੀਂ ਤੇ ਮੈਂ ਤੇ ਮੇਰਾ ਤੇ ਸੰਦੇਸ਼ ਇਹੋ ਹੀ ਆ ਵੀ ਸਾਡਾ ਜਿਹੜਾ ਜਲਿਆਂਵਾਲੇ ਦਾ ਬਾਗ ਦੀਆਂ ਕੁਰਬਾਨੀਆਂ ਨੂੰ ਯਾਦ ਕਰ ਲਓ। ਸ਼ਹੀਦ ਭਗਤ ਸਿੰਘ ਹੋਣੀ, ਜਿੰਨੇ ਉਹ ਦੂਜਾ ਹੋਰ ਇਹਨਾਂ ਨਾਲ ਮੈਂ ਗੱਲ ਕਰਨ ਡਿਆ। ਅਸੀਂ ਤੇ ਤੁਹਾਡੇ ਫੈਜ਼ ਅਹਿਮਦ ਫੈਜ਼, ਬਾਬੂ ਰਜਤ ਵਾਲੀ, ਹੋਰ ਕਿੰਨੇ ਜਿਹੜੇ ਹੈਗੇ ਆ ਮਸ਼ਹੂਰ ਕਵੀ ਹੋਏ, ਮੈਂ ਕਿਤਾਬਾਂ ਉਹਨਾਂ ਦੀਆਂ ਪੜ੍ਹਦਾ ਵਾਂ। ਅਲਾਮਾ ਇਕਬਾਲ ਦੀ ਪੜ੍ਹਦਾ ਵਾਂ, ਜਿਹਨੇ ਲਿਖਿਆ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ, ਹਮ ਬੁਲਬੁਲੇ हैं इसकी जे गुलिस्तान हमारा, ਮਜ਼ਹਬ ਨਹੀਂ ਸਿਖਾਤਾ ਆਪਸ ਵਿੱਚ ਵੈਰ ਰੱਖਣਾ। ਇਸ ਕਰਕੇ ਉਹਨੇ ਤੇ ਇਹ ਲਿਖਿਆ ਸੀ। ਅੱਜ ਮਜ਼ਹਬਾਂ ਦੇ ਨਾਂ ਦੇ ਵੰਡਿਆ ਜਾ ਰਿਹਾ, ਇੱਕ ਨਹੀਂ ਹੋਣਾ ਚਾਹੀਦਾ। ਬਾਬੇ ਨਾਨਕ ਨੇ ਵੀ ਇਹੋ ਸੁਨੇਹਾ ਦਿੱਤਾ ਸੀ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੁਸਲਮਾਨਾਂ ਦੀ ਵੀ ਬਾਣੀ ਆ, ਹਿੰਦੂਆਂ ਦੀ ਵੀ ਬਾਣੀ ਆ, ਗੁਰੂਆਂ ਦੀ ਵੀ ਬਾਣੀ ਆ, ਜਿਹਦੇ 'ਚ ਲਿਖਿਆ ਵਾ ਈਸ਼ਵਰ ਅੱਲਾ ਨੂਰ ਪਾਇਆ ਕੁਦਰਤ ਹਮ ਬੰਦੇ, ਏਕ ਨੂਰ ਸੇ ਸਭ ਜਗ ਉਪਜਿਆ, ਕੌਣ ਭਲੇ ਕੌਣ ਮੰਦੇ। ਉਸ ਅੱਲਾ ਦੇ ਹੀ ਆ ਸਾਰੇ ਬੰਦੇ। ਜਿਹੜਾ ਰੱਬਲ ਮੁਸਲਮੀਨ ਨਹੀਂ, ਰੱਬਲ ਆਲਮੀਨ, ਪੂਰੇ ਆਲਮ ਦਾ ਰੱਬ ਆ ਤੁਹਾਡਾ। ਇਹ ਤਾਂ ਮੁਸਲਮਾਨਾਂ ਦਾ ਰੱਬ ਕੋਈ ਵੱਖਰਾ ਨਹੀਂ, ਹਿੰਦੂਆਂ ਦਾ ਕੋਈ ਵੱਖਰਾ ਨਹੀਂਗਾ, ਸਿੱਖਾਂ ਦਾ ਕੋਈ ਰੱਬ, ਸਾਡਾ ਸਾਰਿਆਂ ਦਾ ਇੱਕੋ ਆ। ਉਹਦੇ ਬੰਦੇ ਅਸੀਂ, ਹਰ ਇੱਕ ਸਾਨੂੰ ਉਹਦੇ ਰਾਹ 'ਤੇ ਚੱਲਣਾ ਚਾਹੀਦਾ। ਸਾਡੇ ਇੱਕ ਜਿਹੜੇ ਅਕਾਲ ਤਖਤ ਦੇ ਜਹੇਦਾਰ ਹਰਪ੍ਰੀਤ ਸਿੰਘ ਜਿਹੜੇ ਆ, ਜਿਹੜੀ ਕੁਰਾਨ ਸ਼ਰੀਫ ਦੀ PhD ਕਰ ਰਹੇ ਆ। ਇਸ ਕਰਕੇ ਸਾਨੂੰ ਇਹਦਾ ਵੀ ਗੁਰੂ ਗ੍ਰੰਥ ਸਾਹਿਬ 'ਚੋਂ ਵੀ ਤੁਸੀਂ ਪੜ੍ਹਨਾ ਚਾਹੀਦਾ। ਉਹ ਵੀ ਇਹ ਸਾਂਝੀਵਾਲਤਾ ਦੀ ਗੱਲ ਕਰਦੇ ਆ। ਕਦੀ ਉਹਨਾਂ ਨੇ ਕਿਸੇ ਧਰਮ ਦੇ ਖਿਲਾਫ ਨਹੀਂ, ਨਫ਼ਰਤ ਫੈਲਾਉਣ ਵਾਲੀ ਨਹੀਂ, ਇਹਦੇ 'ਚ ਸਾਰਿਆਂ ਦੀ ਇੱਕ ਗੱਲਾਂ ਕੀਤੀਆਂ ਵਾ। ਇਸ ਕਰਕੇ ਅਸੀਂ ਤੇ ਮੇਰਾ ਤੇ ਇਹੋ ਸੰਦੇਸ਼ ਆ ਵੀ ਦੋਸਤੀ ਹੋਵੇ, ਤੇ ਇਹ ਗੱਲ ਜਿਹੜੀ ਚੱਲੀ ਜਾਵੇ। ਆਪੋ ਆਪਣੇ ਧਰਮ ਨੂੰ ਹਰ ਕੋਈ ਮੰਨੇ, ਦੂਜੇ ਧਰਮ ਦਾ ਵੀ ਸਤਿਕਾਰ ਕਰੇ। ਸਾਨੂੰ ਇਹ ਨਹੀਂ ਜਿੱਦਾਂ ਕੁਛ ਇੱਦਾਂ ਦੀਆਂ ਵੀ ਕੌਣ ਕੀ ਖਾਂਦਾ ਵਾ, ਕਿਸੇ ਦੀ ਜਿਹੜੀ ਕਿਚਨ ਵੱਲ, ਰਸੋਈ ਵੱਲ ਝਾਕਣ ਦੀ ਲੋੜ ਨਹੀਂ ਗੀ। ਸਾਡੇ ਹਰ ਇੱਕ ਦਾ ਅਧਿਕਾਰ ਵਾ, ਜੋ ਮਰਜ਼ੀ ਖਾਵੇ, ਜੋ ਮਰਜ਼ੀ ਕਰੇ, ਜੋ ਮਰਜ਼ੀ ਆਪਣੇ ਮਜ਼ਹਬ ਅਨੁਸਾਰ ਆਪਣਾ ਉਹ ਨਮਾਜ਼ ਪੜ੍ਹੇ, ਗੁਰਦੁਆਰੇ ਜਾਵੇ ਜਾਂ ਮੰਦਿਰ ਜਾਵੇ। ਇਸ ਕਰਕੇ ਸਾਨੂੰ ਕਿਸੇ ਨੂੰ ਵੀ ਕਿਸੇ 'ਤੇ ਇਤਰਾਜ਼ ਨਹੀਂ ਹੋਣਾ ਚਾਹੀਦਾ। ਇੱਕ ਗੁਲਦਸਤਾ ਵਾ, ਜਿੱਦਾਂ ਇੰਡੀਆ ਦੇ ਵਿੱਚ ਵੀ ਅਸੀਂ ਗੁਲਦਸਤਾ ਬਣੇ ਆ, ਇੱਥੇ ਵੀ ਇਸ ਤਰ੍ਹਾਂ ਹੀ ਸਿੱਖ ਵੀ ਰਹਿਣ ਡਏ ਆ,
ਹਿੰਦੂ ਵੀ ਰਹਿਣ ਡਏ ਆ। ਮੈਨੂੰ ਤੁਸੀਂ ਇਹ ਦੱਸੋ ਕਿ ਅਸੀਂ ਕੁਝ ਯਾਦਾਂ ਤਾਜ਼ੀਆਂ ਕਰ ਰਹੇ ਸੀ, ਨੁਸਰਤ ਫਤਿਹ ਅਲੀ ਖਾਨ, ਨੂਰ ਜਹਾਂ, ਰੇਸ਼ਮਾ, ਬਾਬੂ ਰਜਬ ਅਲੀ, ਉਸ ਤੋਂ ਬਾਅਦ ਭਗਤ ਸਿੰਘ, ਰਾਏ ਅਹਿਮਦ ਖਾਨ ਖਰਲ, ਰਿਆਜ਼ ਫਤਿਆਨਾ, ਅਬਦੁੱਲਾ ਭੱਟੀ, ਇੱਕ ਲੰਬੀ ਲਿਸਟ ਹੈਗੀ ਹੈ ਜਿਹੜੀ ਲਹਿੰਦੇ ਪੰਜਾਬ ਦੇ ਲੋਕ ਹੈਗੇ ਸੀ। ਤੁਹਾਨੂੰ ਜਦੋਂ ਇੱਥੇ ਤੁਸੀਂ ਆਏ ਆ ਤੇ ਕੋਈ ਓਪਰਾਪਨ ਜਾਂ ਐਸਾ ਲੱਗਾ ਹੋਵੇ ਕਿ ਯਾਰ ਅਸੀਂ ਬਾਰਡਰ ਕ੍ਰਾਸ ਕਰਕੇ ਆਏ ਹੈਗੇ ਆ, ਜਾਂ ਅਸੀਂ ਦੂਸਰੇ ਦੇਸ਼ 'ਚ ਆਏ ਹੈਗੇ ਆ, ਜਾਂ ਦੂਸਰੀ ਕੰਟਰੀ 'ਚ ਆਏ ਹੈਗੇ, ਕੋਈ ਇਦਾਂ ਦੀ ਫੀਲਿੰਗ ਆਈ ਹੈ? ਨਹੀਂ ਮੈਂ ਤੇ ਹਰ ਤਰ੍ਹਾਂ ਖੁੱਲ ਕੇ ਗੱਲ ਕੀਤੀ, ਹਰ ਮਸਲੇ ਦੇ, ਪੋਲੀਟੀਕਲ ਵੀ, ਮੈਂ ਬੱਚਿਆਂ ਨਾਲ ਵੀ, ਪੁਲਿਸ ਵਾਲਿਆਂ ਨਾਲ ਵੀ ਬੜਾ ਕਨਵਿੰਸ ਹੋਏ ਮੇਰੀਆਂ ਗੱਲਾਂ ਦੇ ਉੱਤੇ। ਤੇ ਮੈਨੂੰ ਐਂ ਜਾਪਦੇ ਆ ਵੀ ਆ ਜਿਹੜੇ ਨੌਜਵਾਨ ਵਾ ਮੇਰੇ ਬੱਚਿਆਂ ਵਰਗੇ ਜਾਪਦੇ ਆ, ਬੜਾ ਪਿਆਰ ਕਰਦੇ ਆ, ਜਿਹੜੇ ਮੇਰੀ ਉਮਰ ਦੇ ਆ ਮੇਰੇ ਭਰਾਵਾਂ ਵਰਗੇ ਜਾਪਦੇ ਆ। ਇਸ ਕਰਕੇ ਮੈਨੂੰ ਤੇ ਕੋਈ ਬੱਚੀਆਂ ਜਿਹੜੀਆਂ ਸਾਡੀਆਂ ਭੈਣਾਂ ਧੀਆਂ ਜਿਹੜੀਆਂ ਜਾਪਣ ਡੀਆਂ ਵਾ, ਤੇ ਇੱਥੇ ਕੋਈ ਇਹ ਵੀ ਮੈਨੂੰ ਪਤਾ ਵੇਖਿਆ, ਮੈਂ ਹੈਰਾਨ ਹਾਂ ਵੀ ਸ਼ਾਇਦ ਬੀਬੀਆਂ ਨੂੰ ਇੱਥੇ ਖੜਿਆ ਇੰਨੀ ਆਜ਼ਾਦੀ ਨਹੀਂ ਹੋਊਗੀ, ਵੀ ਸ਼ਾਇਦ ਬੁਰਕਿਆਂ 'ਚ ਫਿਰਦੀਆਂ ਹੋਣਗੀਆਂ। ਉਹ ਇੱਥੇ ਕੋਈ ਇਹੋ ਜਿਹੀ ਜਾਪਦਾ ਨਹੀਂ, ਸਾਰੇ ਪੜ੍ਹੇ ਲਿਖੇ ਆ। ਕੁੜੀਆਂ ਨਾਲ ਵੀ ਮੇਰੀਆਂ ਗੱਲਾਂ ਬਾਤਾਂ ਹੋਈਆਂ ਵਾ, ਕਾਫੀ ਪੜ੍ਹਦੀਆਂ ਲਿਖਦੀਆਂ ਵਾ। ਗਾਂ ਵਾਲਾ ਜਿਹੜਾ ਜ਼ਮਾਨਾ ਵਾ ਵੱਖਰਾ ਹੀ ਬਦਲ ਚੁੱਕਾ ਵਾ, ਜਿਹੜਾ ਸ਼ਾਇਦ ਪਹਿਲਾਂ ਜਿਹੜੇ ਸੋਚਦੇ ਹੋਣਗੇ ਲੋਕ ਇੰਡੀਆ ਦੇ ਵੀ ਸ਼ਾਇਦ ਉਦਾਂ ਦਾ ਹੀ ਆ ਕਿ ਲੋਕੀ ਕੱਟੜਵਾਦੀ ਜੀ ਸੋਚ ਵਾ, ਜਾਂ ਦੂਜਾ ਖਰੇ ਇੱਥੇ ਪਾਬੰਦੀਆਂ ਹੋਣਗੀਆਂ ਕੋਨ ਨਹੀਂ, ਇਹੋ ਜੀ ਕੋਈ ਗੱਲ ਨਹੀਂ ਗੀ। ਬਾਜ਼ਾਰ ਤੁਸੀਂ ਫਿਰ ਰਹੇ ਹੋ, ਖਾਬੇ ਜਿਹੜੇ ਹੈਗੇ ਆ, ਤੁਸੀਂ ਲਹਿੰਦੇ ਪੰਜਾਬ ਦੇ ਖਾਬੇ ਵੀ ਟੇਸਟ ਕਰ ਰਹੇ ਸੀ, ਹੁਣ ਤੁਸੀਂ ਕੁਲਫੀ ਵੀ ਖਾ ਰਹੇ ਸੀ, ਹਾਂਜੀ। ਕਿੰਜ ਦਾ ਟੇਸਟ ਹੈ? ਉਹ ਪੰਜਾਬ ਵਰਗਾ ਹੀ ਆ ਟੇਸਟ, ਸਾਡਾ ਵੱਖਰਾ ਟੇਸਟ ਨਹੀਂਗਾ ਕੋਈ। ਉਦਾਂ ਗੱਲ ਵੱਖਰੀ ਵੀ ਹੁੰਦੀ ਆ, ਇੱਕ ਕੁਲਚਾ ਅੰਮ੍ਰਿਤਸਰੀਆ ਕੁਲਚਾ ਵਾ, ਉਹ ਬੜਾ ਮਸ਼ਹੂਰ ਇਦਾਂ। ਤੇ ਇੱਥੇ ਹਾਂਜੀ ਦਾਸ ਕੁਲਚਾ, ਅੱਛਾ ਜੀ, ਲਾਹੌਰ ਦਾ ਦਾਸ ਕੁਲਚਾ ਖਾਓਗੇ ਨਾ? ਅੱਛਾ ਲਾਹੌਰ ਜਾ ਕੇ ਉਹ ਵੇਖਾਂਗੇ, ਲਾਹੌਰ ਵੀ ਵੇਖਣਾ ਵਾ। ਲਾਹੌਰ ਵੇਖ ਕੇ ਤੇ ਇਹ ਆ ਵੀ ਕਹਿੰਦੇ ਹੁੰਦੇ ਵੀ ਜਿਹੜਾ ਲਾਹੌਰ ਨਹੀਂ ਵੇਖਿਆ ਨਾ ਉਹ ਜੰਮਿਆ ਹੀ ਨਹੀਂ, ਤੇ ਇਹਦਾ ਮਤਲਬ ਸਾਡਾ ਜਨਮ ਹੋਣ ਵਾਲਾ ਹੁਣ ਨਵਾਂ। ਠੀਕ ਹੈ, ਯਾਨੀ ਕਿ ਤੁਸੀਂ ਪਹਿਲੀ ਵਾਰੀ ਲਾਹੌਰ ਵੀ ਵੇਖਣਾ? ਪਹਿਲੀ ਵਾਰ ਲਾਹੌਰ ਵੀ ਵੇਖਣਾ, ਪਾਕਿਸਤਾਨ ਵੀ ਵੇਖਣਾ। ਅਸੀਂ ਤੇ ਹੈਰਾਨ ਸੀਗਾ ਵੀ ਸਾਨੂੰ ਜਾਣ ਜੂਣ ਨਹੀਂ ਕਿਤੇ ਜਾਗੇ ਛਾਗੇ। ਅਸੀਂ ਸ਼ਹਿਰ ਦੇ ਵਿੱਚ, ਸਾਡਾ ਤੇ ਜਿੱਦਾਂ ਨਾ ਪ੍ਰਾਈਮ ਮਿਨਿਸਟਰ ਦਾ ਸਵਾਗਤ ਹੁੰਦਾ ਨਾ, ਇਦਾਂ ਲਾਮ ਲਸ਼ਕਰ ਸਾਡੇ ਨਾਲ ਹੁੰਦਾ ਵਾ। ਐ ਸਾਰਾ ਲੋਕੀ ਗਲੀਆਂ 'ਚ ਸਾਡਾ ਸਵਾਗਤ ਕਰਦੇ ਹੁੰਦੇ ਆ, ਉਹ ਸਾਡੀਆਂ ਵੀਡੀਓ ਵੇਖਦੇ ਹੁੰਦੇ ਆ, ਹੱਥ ਲਾ ਕੇ ਸਾਡਾ ਇਸਤਕਬਾਲ ਕਰਦੇ ਹੁੰਦੇ ਆ। ਪੁਲਿਸ ਵਾਲੇ ਸਾਨੂੰ ਨਾਲ ਵੱਡੇ ਵੱਡੇ ਅਫਸਰ ਹੁੰਦੇ ਆ ਜਿਹੜੇ, ਤੇ ਜੋ ਮੁਲਾਜ਼ਮ ਵੀ ਸਾਡਾ ਸਾਨੂੰ ਤੇ ਐਂ ਜਾਪਦਾ ਵੀ ਅਸੀਂ ਖਰਿਆ ਪ੍ਰਾਈਮ ਮਿਨਿਸਟਰ ਹੀ ਆ ਗਏ ਇੱਥੇ ਦੌਰੇ ਤੇ। ਇਹਨਾਂ ਦੇ ਮੋਦੀ ਦਾ ਸਵਾਗਤ ਨਹੀਂ ਹੋਣਾ ਜਿੰਨਾ ਸਾਡਾ ਹੋਣ ਡਿਆ ਵਾ। ਸ਼ਾਇਦ ਉਹਦਾ ਤੇ ਮੈਂ ਨਹੀਂ ਕਹਿ ਸਕਦਾ ਵੀ ਕਿੱਦਾਂ ਦਾ ਸਵਾਗਤ ਹੋ ਸਕਦਾ। ਬਸ ਹੁਣ ਇੱਕ ਆਖਰੀ ਸਵਾਲ ਸਿਰਫ ਤੁਸੀਂ ਇਹ ਦੱਸਣਾ ਹੈਗਾ ਕਿ ਜਦੋਂ ਵੀ ਅਸੀਂ ਕਿਤੋਂ ਜਾਂਦੇ, ਕਿਸੇ ਜਗ੍ਹਾ ਤੋਂ ਜਾ ਕੇ ਆਪਣੀ ਜਗ੍ਹਾ ਤੇ ਜਾਂਦੇ ਹੈਗੇ ਆ, ਤੇ ਆਪਣੇ ਦੋਸਤਾਂ ਦੇ ਨਾਲ, ਆਪਣੇ ਜਿਹੜੇ ਕਰੀਬੀ ਹੁੰਦੇ ਇਹਨਾਂ ਦੇ ਨਾਲ ਜਾ ਕੇ ਗੱਲਾਂ ਬਾਤਾਂ ਕਰਦੇ ਆ, ਯਾਦਾਂ ਤਾਜ਼ੀਆਂ ਕਰਦੇ, ਤੁਹਾਨੂੰ ਸਭ ਤੋਂ ਜਾ ਕੇ ਉੱਥੇ ਆਪਣੇ ਦੋਸਤਾਂ ਯਾਰਾਂ ਨਾਲ, ਆਪਣੇ ਘਰਦਿਆਂ ਦੇ ਨਾਲ ਕਿੱਦਾਂ ਦੀਆਂ ਯਾਦਾਂ ਡਿਸਕਸ ਕਰੋਗੇ? ਯਾਦਾਂ ਦੇ ਇਹ ਆ ਵੀ ਮੈਨੂੰ ਇੱਕ ਸਫ਼ਰਨਾਮਾ ਹੀ ਸ਼ਾਇਦ ਲਿਖਣਾ ਪੈ ਜੇ, ਪਾਕਿਸਤਾਨੀ ਸਫ਼ਰਨਾਮਾ, ਵੀ ਮੈਂ ਉੱਥੇ ਗਿਆ ਸੀਗਾ। ਸਫ਼ਰ ਤੇ ਮੈਂ ਬੜਾ ਕੀਤਾ, ਯੂਰਪ ਦਾ ਕੀਤਾ, ਏਸ਼ੀਆ ਦਾ ਕੀਤਾ, ਅਮਰੀਕਾ ਦਾ ਕੀਤਾ, ਦੂਜਾ ਸਾਰੇ ਦੇਸ਼ਾਂ ਦਾ ਕੀਤਾ ਵਾ। ਉੱਥੇ ਵੀ ਮਿਲਦੇ ਰਹੇ ਪਾਕਿਸਤਾਨੀ, ਹੋਰ ਵੀ ਸਾਰੇ ਬੜੇ ਮਿੱਤਰ ਹੁੰਦੇ, ਮਿੱਤਰ ਪਿਆਰੇ। ਪਰ ਇਹ ਇੱਥੇ ਤੇ ਵੱਖਰਾ ਹੀ ਇੱਕ ਜਿੱਦਾਂ ਬੰਦੇ ਨੂੰ ਨਸ਼ਾ ਹੀ ਕਿਸੇ ਚੀਜ਼ ਦਾ ਹੁੰਦਾ, ਉਹ ਚੜ ਗਿਆ ਸਾਨੂੰ। ਇੰਨਾ ਪਿਆਰ ਮਿਲਿਆ, ਇੰਨਾ ਖਲੂਸ ਮਿਲਿਆ, ਇਹਨੇ ਚੰਗਾ ਵਾ। ਇਹ ਨੌਜਵਾਨ ਕਹਿਣ ਹੁਣ ਮੇਰੇ ਨਾਲ ਇਹ ਗੱਲ ਕਰਨਾ ਚਾਹੁੰਦਾ ਸੀ, ਮੈਂ ਕਿਹਾ ਸਵੇਰੇ ਕਰਾਂਗੇ, ਗੱਲਾਂ ਤੇ ਮੁੱਕਦੀਆਂ ਹੀ ਨਹੀਂ। ਜਿੱਥੇ ਵੀ ਜਾਈਦਾ ਮੇਰੇ ਦੁਆਲੇ ਲੋਕ ਇਕੱਠੇ ਹੋ ਜਾਂਦੇ ਆ, ਕਈ ਗੱਲਾਂ ਕਰਦੇ, ਪੋਲੀਟੀਕਲ ਵੀ, ਉਹਦਾ ਵੀ ਜਵਾਬ ਦੇਈਦਾ, ਗੱਲਾਂ ਕਰੀਦੇ ਆ, ਬੜੇ ਖੁਸ਼ ਹੁੰਦੇ ਆ, ਹਾਸਾ ਮਜ਼ਾਕ ਵੀ ਚੱਲਦਾ। ਹੁਣ ਦੁਕਾਨ ਤੇ ਖਰੀਦਣ ਗਏ, ਉੱਥੇ ਵੀ ਉਹਨਾਂ ਬੱਚਿਆਂ ਨਾਲ ਵਧੀਆ ਗੱਲਾਂ ਕਰਦੇ ਰਹੇ ਆ। ਉਹ ਕਈ ਗਏ ਇੱਥੇ ਮਤਲਬ ਸਾਹਮਣੇ ਨਹੀਂ, ਆਨਲਾਈਨ ਵੀ ਨਹੀਂ ਕਈ ਗੱਲਾਂ ਕੀਤੀ ਦੀਆਂ, ਹਾਸੇ ਮਜ਼ਾਕ ਚੱਲਦੇ ਸਾਰਿਆਂ ਨਾਲ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ, ਬਹੁਤ ਧੰਨਵਾਦ ਤੁਹਾਡਾ, ਤੇ ਤੁਸੀਂ ਸਲਾਮਤ ਰਹੋ। ਤੇ ਬਸ ਜਾ ਕੇ ਇਹੋ ਜਿਹੀਆਂ ਲਹਿੰਦੇ ਪੰਜਾਬ ਦੀਆਂ ਜਿਹੜੀਆਂ ਯਾਦਾਂ ਹੈਗੀਆਂ, ਇਹ ਤੁਹਾਡੇ ਦਿਲ 'ਚ ਹਮੇਸ਼ਾ ਰਵੇ। ਤੁਸੀਂ ਸਾਨੂੰ ਇਜਾਜ਼ਤ ਦਿਓ, ਬੜੀ ਮਿਹਰਬਾਨੀ, ਬਹੁਤ ਮਿਹਰਬਾਨੀ।